With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. ਜੋ ਹਾਲ ਅਕਾਲੀਆਂ ਨੇ ਬਾਦਲ ਕਿਆ ਨੇ ਇਹਨਾਂ ਨੇ ਸਿੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. ਜਿਹੜਾ ਕੋਈ ਮਹਾਨ ਸਿੱਖ ਹੈ ਕਿਹੜਾ ਤੁਹਾਡਾ ਰੋਲ ਮਾਡਲ ਹੈ? ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ. And it's just representative of a culture that's all about peace. Support your TV channel and help us take your voices to everyone around the world for every human rights issue. ਯੂਨਾਈਟਿਡ ਸਿੱਖ ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਮੇਟੀ ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਦਰਸ਼ਕੋ ਫਿਰ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਜੀ। ਡਾਕਟਰ ਸਾਹਿਬ ਸਾਡੇ ਕੋਲ YouTube ਕਮੈਂਟ ਪ੍ਰੀਤ ਸੈਣੀ ਜੀ ਦਾ ਸਾਡੀ ਸ਼ੁੱਡ ਲੀਡਰਸ ਆਫ ਡਿਫਰੈਂਟ ਸ਼ੇਡਸ ਨਾਟ ਇੰਟਰਵਿਊਡ ਔਨ TV84 ਨਾਮ ਦੀ ਵੀਡੀਓ ਤੇ ਆਇਆ ਹੈ। ਲਿਖਦੇ ਹਨ, ਡਾਕਟਰ ਸਾਹਿਬ ਮੈਂ ਇਸ ਬਾਰੇ ਤੁਹਾਡੇ ਵਿਚਾਰਾਂ ਨਾਲ ਸਹਿਮਤ ਹਾਂ ਤੇ ਮੈਨੂੰ ਬੀਬੀ ਰੀਤ ਕੌਰ ਦੀ ਸੁੱਚਾ ਸਿੰਘ ਛੋਟੇਪੁਰ ਨਾਲ ਇੰਟਰਵਿਊ ਬਹੁਤ ਪਸੰਦ ਆਈ। ਰੀਤ ਕੌਰ ਵੱਲੋਂ ਸਿੱਧੇ ਸਵਾਲ ਪੁੱਛਣੇ ਬਹੁਤ ਚੰਗੇ ਲੱਗੇ। ਮੈਂ ਸਮਝਦਾ ਹਾਂ ਕਿ ਅਜਿਹੇ ਲੋਕਾਂ ਨੂੰ ਸਿੱਧੇ ਸਵਾਲ ਪੁੱਛਣੇ ਪੈਂਦੇ ਹਨ। ਜਿਵੇਂ ਤੁਸੀਂ ਸੰਤ ਭਿੰਡਰਾਂਵਾਲੇ ਬਾਰੇ ਕੀ ਸੋਚਦੇ ਹੋ ਤੇ 80ਵਿਆਂ ਅਤੇ 90ਵਿਆਂ ਦੇ ਖਾੜਕੂ ਸੰਘਰਸ਼ ਬਾਰੇ ਤੁਹਾਡੇ ਕੀ ਵਿਚਾਰ ਹਨ? ਇਹਨਾਂ ਦਸਤਾਰਵਾਦੀ ਬ੍ਰਾਹਮਣਾਂ ਨੂੰ ਗੱਲ ਗੋਲ-ਮੋਲ ਕਰਨ ਦੀ ਆਦਤ ਪੈ ਚੁੱਕੀ ਹੈ ਅਤੇ ਅਜਿਹੇ ਸਵਾਲਾਂ ਦੇ ਸੱਚੇ ਜਵਾਬ ਦੇਣ ਤੋਂ ਇਹ ਝਿਜਕਣਗੇ। ਏਦਾਂ ਦੇ ਸਵਾਲ ਸੱਚ ਨੂੰ ਸਕਿੰਟਾਂ ਵਿੱਚ ਸਾਹਮਣੇ ਲਿਆ ਸਕਦੇ ਹਨ। ਭਾਵੇਂ ਕਿ ਸੁਖਪਾਲ ਖਹਿਰਾ ਅੱਜ ਕੱਲ੍ਹ ਬਾਦਲਾਂ ਅਤੇ ਕਾਂਗਰਸ ਖਿਲਾਫ ਕਾਫੀ ਬੋਲ ਰਿਹਾ ਹੈ ਅਤੇ ਆਮ ਸਿੱਖਾਂ ਨੂੰ ਇਹ ਲੱਗ ਰਿਹਾ ਹੈ ਕਿ ਬੰਦਾ ਬਹੁਤ ਵਧੀਆ ਹੈ, ਪਰ ਉਸਨੇ ਆਪਣੀਆਂ ਸਪੀਚਾਂ ਵਿੱਚ 80-90 ਦੇ ਦਹਾਕਿਆਂ ਨੂੰ ਕਈ ਵਾਰ ਕਾਲਾ ਦੌਰ ਕਿਹਾ ਹੈ। ਜਦ ਇਹ ਬੰਦੇ ਸੰਘਰਸ਼ ਨੂੰ ਕਾਲਾ ਦੌਰ ਆਖਦੇ ਹਨ ਤਾਂ ਉਸ ਦਾ ਮਤਲਬ ਇਹ ਹੁੰਦਾ ਹੈ ਕਿ ਸੰਤ ਭਿੰਡਰਾਂਵਾਲੇ ਅਤੇ ਹੋਰ ਜੁਝਾਰੂ ਸਿੰਘ ਅੱਤਵਾਦੀ ਸਨ ਤੇ ਉਹਨਾਂ ਨੇ ਪੰਜਾਬ ਦੀ ਸ਼ਾਂਤੀ ਭੰਗ ਕੀਤੀ। ਉਹਨਾਂ ਨੂੰ ਮਾਰ ਕੇ ਸਰਕਾਰ ਨੇ ਇੱਕ ਚੰਗਾ ਕੰਮ ਕੀਤਾ। ਇਹੋ ਜਿਹੇ ਲੋਕਾਂ ਤੋਂ ਬਚ ਕੇ ਰਹਿਣ ਦੀ ਲੋੜ ਹੈ। ਇਹ ਸੰਵੇਦਨਸ਼ੀਲ ਸਮੇਂ ਦੌਰਾਨ ਧੋਖਾ ਦੇਣਗੇ ਤੇ ਪਿੱਠ ਤੇ ਵਾਰ ਕਰਨਗੇ। ਫੂਲਕਾ ਵਰਗਿਆਂ ਦਾ ਵੀ ਹੁਣ ਅਸਲ ਰੰਗ ਬਾਹਰ ਆਇਆ ਹੈ। ਅੰਤ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਸਾਨੂੰ ਇੱਕ ਅਸਲ ਸਿੱਖ ਦੀ ਪਹਿਚਾਣ ਕਰਨ ਲਈ ਉਹਨਾਂ ਕੋਲੋਂ 1984 ਬਾਰੇ ਸਵਾਲ ਪੁੱਛਣੇ ਚਾਹੀਦੇ ਹਨ। ਇਸ ਤੋਂ ਬੰਦੇ ਦਾ ਪੂਰਾ ਪਤਾ ਲੱਗ ਸਕਦਾ ਹੈ ਕਿ ਉਸ ਦਾ ਸਟੈਂਡ ਕੀ ਹੈ ਤੇ ਉਹ ਕਿੱਥੇ ਖੜਾ ਹੈ। ਸੱਚਾ ਸਿੱਖ ਵੰਗਾਰ ਕੇ ਮਾਣ ਨਾਲ ਕਹੇਗਾ ਕਿ ਸੰਤ ਭਿੰਡਰਾਂਵਾਲੇ ਤੇ ਬਾਕੀ ਦੇ ਜੁਝਾਰੂ ਸਾਡੇ ਸ਼ਹੀਦ ਹਨ ਤੇ ਉਹਨਾਂ ਨੇ ਭਾਰਤ ਦੀ ਤਾਨਾਸ਼ਾਹੀ ਖਿਲਾਫ ਸੰਘਰਸ਼ ਲੜਿਆ। ਦੂਜੇ ਪਾਸੇ ਜੇ ਭਗਵੰਤ ਮਾਨ, ਸਾਧੂ ਸਿੰਘ ਛੋਟੇਪੁਰ ਵਰਗੇ ਕਦੇ ਵੀ ਇਹ ਗੱਲ ਕਹਿ ਦੇਣ ਤੇ ਮੈਂ ਆਪਣਾ ਨਾਮ ਬਦਲ ਦਵਾਂਗਾ। ਉਮੀਦ ਕਰਦਾ ਹਾਂ ਕਿ ਤੁਸੀਂ ਸਮਝਦੇ ਹੋ ਕਿ ਮੈਂ ਕੀ ਕਹਿਣਾ ਚਾਹੁੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵੀਰਪ੍ਰੀਤ ਸੈਣੀ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਹਮੇਸ਼ਾ ਹੀ ਸਾਡੀਆਂ ਬਹੁਤ ਸਾਰੀਆਂ ਵੀਡੀਓਜ਼ ਦੇ ਥੱਲੇ ਉਹਨਾਂ ਦੇ ਕਮੈਂਟ ਹੁੰਦੇ ਨੇ। ਉਹ ਹਰ ਗੱਲ ਨੂੰ ਬੜੇ ਧਿਆਨ ਨਾਲ ਮੋਨੀਟਰ ਕਰਦੇ ਨੇ, ਵਾਚ ਕਰਦੇ ਨੇ, ਕਈ ਵਾਰ ਡਿਸਐਗਰੀ ਵੀ ਕਰਦੇ ਨੇ ਜੀ। ਇਸ ਵਾਰ ਉਹਨਾਂ ਨੇ ਸਾਡੇ ਨਾਲ ਪੂਰਾ ਜਿਹੜਾ ਸਹਿਮਤੀ ਦਾ ਪ੍ਰਗਟਾਵਾ ਕੀਤਾ ਔਰ ਜਿਹੜਾ ਚਰਚਾ ਦਾ ਵਿਸ਼ਾ ਹੈ ਪਿਛਲੇ ਦਿਨਾਂ 'ਚ ਬੀਬੀ ਰੀਤ ਕੌਰ ਦੇ ਸ਼ੋਅ ਜਿਹਦਾ ਓਰੀਜਨਲ ਨਾਂ TV84 ਨਿਊਜ਼ ਹੈ, ਹੁਣ ਸ਼ਾਇਦ ਕੋਈ ਨਵਾਂ ਨਾਂ ਅਜੇ ਮੇਰੇ ਵੀ ਮੂੰਹ ਤੇ ਨਹੀਂ ਚੜਿਆ,
ਜੀ ਉਸ 'ਚ ਉਹਨਾਂ ਨੇ ਸੁੱਚਾ ਸਿੰਘ ਛੋਟੇਪੁਰ ਜਿਹੜੇ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਪੰਜਾਬ ਦੇ, ਉਹਨਾਂ ਦਾ ਨੂੰ ਇੰਟਰਵਿਊ ਕੀਤਾ ਸੀ ਔਰ ਉਹਨਾਂ ਤੋਂ ਇਸ ਕਿਸਮ ਦੇ ਸਿੱਧੇ ਸਵਾਲ ਵੀ ਕਿ ਕੀ ਆਮ ਲੋਕਾਂ ਦੇ ਵਿੱਚ ਚਰਚਾ ਹੈ ਕਿ ਆਮ ਆਦਮੀ ਪਾਰਟੀ ਹਿੰਦੂਤਵਾਦੀ ਸੀ ਟੀਮ ਹੈ, ਇਸ ਬਾਰੇ ਤੁਹਾਡੇ ਕੀ ਖਿਆਲ ਨੇ। ਕੇਜਰੀਵਾਲ ਨੇ ਹੁਣ ਤੱਕ ਪਾਣੀਆਂ ਦੇ ਮੁੱਦੇ ਤੇ ਕੋਈ ਬਿਆਨ ਨਹੀਂ ਦਿੱਤਾ। ਇਹ ਵੱਖਰੀ ਗੱਲ ਹੈ ਕਿ ਹੁਣ ਕੇਜਰੀਵਾਲ ਨੇ ਕਿਹਾ ਵੀ ਪੰਜਾਬ ਦੇ ਕੋਲ ਦੇਣ ਲਈ ਪਾਣੀ ਨਹੀਂ, ਕਿਉਂਕਿ ਹੁਣ ਇਸ਼ੂ ਹੀ ਜਿਹੜਾ ਡਿਫਰੈਂਟ ਹੋ ਗਿਆ ਜੀ। ਹਾਲਾਂਕਿ ਇਹਦੇ ਬਾਵਜੂਦ ਹਰਿਆਣੇ ਦੇ ਉਹਨਾਂ ਦੇ ਆਪਣੇ ਜਿਹੜਾ ਇਲਾਕਾ ਜਾਂ ਆਪਣੀ ਕਮਿਊਨਿਟੀ ਦੇ ਲੋਕ ਉਹਦੇ ਪਿੱਛੇ ਪਏ ਨੇ ਕਿ ਜੀ ਇਹ ਤਾਂ ਸਾਡਾ ਕਪੂਤ ਹੈ, ਇਹ ਤਾਂ ਸਾਨੂੰ ਪਾਣੀ ਮਿਲਣਾ ਸੀ। ਇਹ ਹੁਣ ਵੋਟਾਂ ਲੈਣ ਲਈ ਪੰਜਾਬ ਦੇ ਵਿੱਚ ਜਾ ਕੇ ਸਿਆਸੀ ਜਿਹੜਾ ਗੱਲਾਂ ਕਰਨ ਲੱਗ ਗਏ। ਪਰ ਚਲੋ ਅਸੀਂ ਫਿਰ ਵੀ ਇਸ ਗੱਲ ਦੀ ਜਿਹੜੀ ਹੈ ਉਹ ਸ਼ਲਾਘਾ ਹੀ ਕਰਾਂਗੇ ਕਿ ਐਟਲੀਸਟ ਜਿਹੜਾ ਫॉर ਰੈਕੋਰਡ ਸੇਕ ਜਿਹੜਾ ਆਮ ਆਦਮੀ ਪਾਰਟੀ ਦੇ ਮੁਖੀ ਨੇ ਲਾਈਨ ਲਈ ਹੈ। ਸੋ ਇਹਨਾਂ ਨੇ ਕਿਉਂਕਿ ਇਸ ਮੁੱਦੇ ਦੇ ਉੱਤੇ ਹੀ ਕਿਸੇ ਵੀਰ ਨੇ ਲਿਖਿਆ ਸੀ ਕਿ ਸਾਨੂੰ ਉਹਨਾਂ ਨੂੰ ਇੰਟਰਵਿਊ ਨਹੀਂ ਕਰਨਾ, ਜਿਵੇਂ ਕਿ ਰਣਜੋਤ ਕੌਰ ਦਾ ਹਵਾਲਾ ਦਿੱਤਾ ਸੀ ਕਿ ਜੀ ਉਹ ਬਾਦਲ ਪ੍ਰਸਤ ਹੈ ਤੇ ਫਿਰ ਵੀ ਜਿਹੜਾ ਉਹਨਾਂ ਨੂੰ, ਸੋ ਇਹਨਾਂ ਨੇ ਇਸ ਲਾਈਨ ਨੂੰ ਐਂਡੋਰਸ ਕੀਤਾ ਵੀ ਸਾਨੂੰ ਸਾਰਿਆਂ ਨੂੰ ਜਿਹੜਾ ਹੈ ਉਹ ਲਿਆਉਣਾ ਚਾਹੀਦਾ, ਇੰਟਰਵਿਊ ਕਰਨਾ ਚਾਹੀਦਾ। ਪਰ ਜਿਹੜੇ ਸਟ੍ਰੇਟ ਸਵਾਲ ਨੇ ਉਹ ਬਹੁਤ ਵਾਰ ਉਹਨਾਂ ਦਾ ਸਟਾਂਸ ਕਲੀਅਰ ਕਰ ਦਿੰਦੇ ਨੇ, ਆਮ ਲੋਕਾਂ ਨੂੰ ਪਤਾ ਲੱਗ ਜਾਂਦਾ। ਔਰ ਇਸ 'ਚ ਉਹਨਾਂ ਨੇ ਕਿਹਾ ਕਿ ਭਾਈ ਜਿਵੇਂ ਇਹ ਪੁੱਛਿਆ ਜਾਏ ਕਿ ਸੰਤ ਪਿੰਡਾਂ ਵਾਲਿਆਂ ਬਾਰੇ ਤੁਹਾਡੇ ਕੀ ਵਿਚਾਰ ਨੇ, 80ਵੇਂ 90ਵੇਂ ਦੇ ਸੰਘਰਸ਼ ਬਾਰੇ ਤੁਹਾਡੇ ਕੀ ਵਿਚਾਰ ਨੇ। ਇਸੇ ਤਰ੍ਹਾਂ ਸੁਖਪਾਲ ਖਹਿਰਾ ਜਿਹਨੂੰ TV 84 ਨੇ ਵੀ ਇੰਟਰਵਿਊ ਕੀਤਾ, ਉਦੋਂ ਕਾਂਗਰਸ 'ਚ ਸੀ, ਸਪੋਕਸਮੈਨ ਸੀ ਉਹਨਾਂ ਦਾ, ਹੁਣ ਆਮ ਆਦਮੀ ਪਾਰਟੀ 'ਚ ਹੈ। ਸੋ ਇਹਨਾਂ ਨੇ ਕਿਹਾ ਵੀ ਉਹ ਵੀ ਕਾਲਾ ਦੌਰ ਕਹਿੰਦਾ ਔਰ ਕੋਈ ਸ਼ੱਕ ਨਹੀਂ ਹੈ। ਮੈਂ ਤਾਂ ਈਵਨ ਬਲੂ ਸਟਾਰ ਸ਼ਬਦ ਵੀ ਇਸਤੇਮਾਲ ਕਰਦੇ ਨੇ ਕੋਈ ਵੀ, ਕਈ ਵਾਰੀ ਬਹੁਤੇ ਆਪਣੇ ਵੀ ਕਰਦੇ ਨੇ। ਮੈਨੂੰ ਇਸ ਤੇ ਵੀ ਇਤਰਾਜ਼ ਹੁੰਦਾ ਕਿ ਵੀ ਇਹ ਦੁਸ਼ਮਣ ਦਾ ਦਿੱਤਾ ਨਾਂ ਹੈ ਔਰ ਇਹਨੂੰ ਅਸੀਂ ਸਟੇਟ ਘੱਲੂਘਾਰਾ ਕਹੀਏ ਜਾਂ ਫੌਜੀ ਹਮਲਾ ਕਹੀਏ, ਔਰ ਫੌਜੀ ਹਮਲੇ ਨਾਲ ਵਾਪਰਿਆ ਘੱਲੂਘਾਰਾ ਕਹੀਏ। ਬਲੂ ਸਟਾਰ ਸਾਨੂੰ ਇਸਤੇਮਾਲ ਕਰਨਾ ਇਹ ਤਾਂ ਦੁਸ਼ਮਣ ਦਾ ਨਾਂ ਹੈ। ਉਹਨਾਂ ਨੇ ਤਾਂ ਤੁਹਾਨੂੰ ਦਿਨੇ ਤਾਰੇ ਦਿਖਾਏ ਨੇ ਤੁਹਾਡੇ ਬਲੂ ਦੇ ਨਾਲ ਜੋੜ ਕੇ, ਕੋਡ ਨੇਮ ਹੈ ਉਹਨਾਂ ਦਾ। ਲੇਕਿਨ ਇਸੇ ਤਰ੍ਹਾਂ ਇਹ ਵੀ ਦੁਸ਼ਮਣ ਦਾ ਦਿੱਤਾ ਨਾ ਜਦੋਂ ਕਾਲਾ ਦੌਰ ਕਹਿੰਦੇ ਨੇ ਕਿ ਜੀ ਜਦੋਂ ਕਾਲਾ ਦੌਰ ਸੀ, ਕਈ ਕਹਿਣਗੇ ਅੱਤਵਾਦੀ ਦੌਰ ਸੀ। ਹੁਣ ਕਾਲੇ ਦੌਰ ਦਾ ਮਤਲਬ ਇਹ ਹੈ ਵੀ ਸਾਡੇ ਸਾਰੇ ਸੰਘਰਸ਼ ਨੂੰ ਜਿਹੜਾ ਹੈ ਇਹ, ਹਾਲਾਂਕਿ ਉਹ ਕਾਲਾ ਦੌਰ ਸਟੇਟ ਟੈਰਰਿਜ਼ਮ ਦਾ ਹੈ ਔਰ ਉਹਨਾਂ ਨੇ ਜਿਹੜਾ ਸਾਰੇ ਕਾਨੂੰਨ ਜਿਹੜੇ ਨੇ ਉਹਨਾਂ ਦੀਆਂ ਧੱਜੀਆਂ ਉਡਾਈਆਂ ਨੇ। ਔਰ ਇਹਦੇ ਬਾਵਜੂਦ ਹੁਣੇ ਅਸੀਂ SYL ਕਨਾਲ ਦਾ ਜ਼ਿਕਰ ਕੀਤਾ ਕਿ ਜੇ ਇਹ ਸੁਨਹਿਰੀ ਦੌਰ ਨਾ ਹੁੰਦਾ ਤੇ ਹੁਣ ਪੰਜਾਬ ਦਾ ਰਹਿੰਦਾ ਪਾਣੀ ਵੀ ਜਿਹੜਾ ਉੱਥੇ ਫਲੋ ਹੋ ਰਿਹਾ ਹੁੰਦਾ। ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹਨਾਂ ਤੋਂ ਬਚਣ ਦੀ ਲੋੜ ਹੈ, ਜਿਹੜੇ ਪਿੱਠ ਤੇ ਵਾਰ ਕਰਦੇ ਨੇ, ਧੋਖਾ ਕਰਦੇ ਨੇ। ਉਹਦੇ 'ਚ ਉਹਨਾਂ ਨੇ ਫੂਲਕੇ ਦਾ ਜ਼ਿਕਰ ਵੀ ਕੀਤਾ ਔਰ ਅਖੀਰ ਦੇ ਵਿੱਚ ਜਿਹੜਾ ਭਗਵੰਤ ਮਾਨ ਦਾ ਜ਼ਿਕਰ ਵੀ ਕੀਤਾ। ਸੋ ਕੁੱਲ ਮਿਲਾ ਕੇ ਉਹਨਾਂ ਨੇ ਕਿਹਾ ਕਿ ਭਾਈ ਜਿਹੜੇ ਰੀਅਲ ਹੋਣਗੇ ਉਹ ਤਾਂ ਕਹਿਣਗੇ ਕਿ ਭਾਈ ਪਿੰਡਾਂ ਵਾਲੇ ਸਾਡੇ ਹੀਰੋ ਨੇ ਔਰ ਜਿਹੜੇ ਜੁਝਾਰੂ ਨੇ ਸਾਡੇ ਯੋਧੇ ਨੇ। ਸੋ ਅਸੀਂ ਪ੍ਰੀਤ ਸੈਣੀ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਆਪਣਾ ਕਮੈਂਟ ਲਿਖਿਆ। ਜੀ ਡਾਕਟਰ ਸਾਹਿਬ ਨੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।